Viewers, welcome back in our program. जी डॉक्टर साहब देखो भैन जी ने ਕੀਤਾ ਤਾਂ ਡੂੰਘਾ ਸਵਾਲ ਹੈ। ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੋ ਮੀਰੀ ਪੀਰੀ ਦੀ ਵਿਆਖਿਆ ਹੈ ਉਹ ਇਵੇਂ ਨਹੀਂ ਹੈ ਜਿਵੇਂ ਅੱਜ ਅਕਾਲੀਆਂ ਨੇ ਬਣਾ ਦਿੱਤੀ ਹੈ ਜੀ ਸਾਡੀ ਧਰਮ ਤੇ ਸਿਆਸਤ ਇੱਕੋ ਹੈ। ਜੀ ਮੀਰ ਪੀਰ ਸੰਤ ਸਿਪਾਹੀ ਦੀ ਇੰਟਰਪ੍ਰੀਟੇਸ਼ਨ ਵੀ ਹੈ ਜੀ ਔਰ ਮੈਂ ਇਹਨੂੰ ਹਮੇਸ਼ਾ ਵਨ ਲਾਈਨਰ ਜਿਹੜੇ ਬਾਹਰਲੇ ਸਕਾਲਰ ਨੇ ਜਦੋਂ ਉਹਨਾਂ ਨੂੰ ਮੈਂ ਐਕਸਪਲੇਨ ਕਰਦਾ ਤਾਂ ਮੈਂ ਇੱਕ ਲਾਈਨ 'ਚ ਹੀ ਇਹ ਗੱਲ ਕਹਿਣਾ ਹੈ ਕਿ ਵੀ ਇਹ ਸਿੱਖ should have the wisdom of a saint and the courage of a soldier ਜੀ ਕਿ ਉਹਦੇ 'ਚ ਇੱਕ ਸੰਤ ਵਾਲੀ ਸਿਆਣਪ ਹੋਏ ਤੇ ਸਿਪਾਹੀ ਵਾਲਾ ਹੌਸਲਾ ਹੋਏ। ਇਹ ਸੰਤ ਸਿਪਾਹੀ ਜਾਂ ਮੀਰੀ ਪੀਰੀ ਦਾ ਕਾਨਸੈਪਟ ਹੈ। ਜੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਦੋਨਾਂ ਨੂੰ ਚਰਚ ਐਂਡ ਸਟੇਟ ਨੂੰ ਸੈਪਰੇਟ ਕੀਤਾ ਹੈ, ਹਾਲਾਂਕਿ ਕਾਫੀ ਹੱਦ ਤੱਕ ਉਹ ਸੈਪਰੇਸ਼ਨ ਹੈ ਪਰ ਟੋਟਲ ਸੈਪਰੇਸ਼ਨ ਤਾਂ ਉਹ ਵੀ ਨਹੀਂ ਹੈ। ਹੁਣ ਜੀ। ਜੇ ਅਮਰੀਕਨ ਕਾਂਗਰਸ ਨੇ ਇਹ ਮੈਂਡੇਟ ਦਿੱਤਾ ਕਿ ਨੋਟਾਂ ਦੇ ਉੱਤੇ ਕਰੰਸੀ ਤੇ ਲਿਖੋ ਇਨ ਗੋਡ ਵੀ ਟਰਸਟ ਜੀ ਤੇ ਇਨ ਗੋਡ ਵੀ ਟਰਸਟ ਲਿਖਿਆ ਹੋਇਆ। ਹੁਣ ਇਹ ਤਾਂ ਧਰਮ ਦੀ ਗੱਲ ਹੈ ਨਾ, ਰੱਬ ਤਾਂ ਧਰਮ ਦੇ ਨਾਲ ਜੁੜਿਆ ਹੋਇਆ ਹੈ। ਜੀ ਇਸੇ ਤਰ੍ਹਾਂ ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਸਹੁੰ ਚੁੱਕਦਾ ਹੈ ਬਾਈਬਲ ਦੇ ਉੱਤੇ ਹੱਥ ਰੱਖਦਾ, ਉਹ ਵੀ ਗੱਲ ਧਰਮ ਨਾਲ ਜੁੜੀ ਹੋਈ ਹੈ। ਜੀ ਜਿਹੜੀ ਇੰਗਲੈਂਡ ਦੀ ਰਾਣੀ ਹੈ ਉਹ ਸਿਰਫ ਇੰਗਲੈਂਡ ਦੀ ਕਨਸਟੀਟਿਊਸ਼ਨਲ ਜਾਂ ਪੋਲੀਟੀਕਲ ਖਿੱਤੇ ਦੀ ਰਾਣੀ ਨਹੀਂ ਹੈ, ਜਿਹੜਾ ਚਰਚ ਆਫ ਇੰਗਲੈਂਡ ਹੈ ਉਹਦੀ ਵੀ ਉਹ ਹੈੱਡ ਹੈ। ਸੋ ਉਹਨਾਂ ਦਾ ਵੀ ਧਰਮ ਦਾ ਵਿੱਚ ਆ ਗਿਆ। ਜੀ ਪਰ ਜਿਸ ਤਰੀਕੇ ਨਾਲ ਅਕਾਲੀਆਂ ਨੇ ਅੱਜ ਰਲਗੱਡ ਕਰਕੇ ਧਰਮ ਨੂੰ ਰੋਲ ਦਿੱਤਾ ਹੈ ਪੈਰਾਂ ਦੇ ਵਿੱਚ ਔਰ ਜੀ। ਘਟੀਆ ਸਿਆਸਤ ਕਰਪਸ਼ਨ ਗੁਰੂ ਦੇ ਨਾਂ ਥੱਲੇ ਵੋਟਾਂ ਲੈ ਕੇ ਜੋ ਪੰਥ ਦਾ ਬੇੜਾ ਗਰਕ ਕਰ ਰਹੇ ਨੇ, ਇਹਦੇ 'ਚ ਜ਼ਰੂਰ ਇੰਪਰੂਵਮੈਂਟ ਦੀ ਲੋੜ ਹੈ। ਪਰ ਇਹ ਕਾਨਸੈਪਟ ਕੀ ਹੈ ਮੀਰੀ ਪੀਰੀ ਦਾ, ਇਹਨੂੰ ਕਦੇ ਫਿਰ ਅਸੀਂ ਵੇਰਵੇ ਦੇ ਨਾਲ ਵਿਚਾਰਾਂਗੇ। ਪਰ ਜੀ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਐਂਡ ਮੈਸੇਜ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਸਵਾਲ ਜਵਾਬ ਵੱਧਦੇ ਹਾਂ। ਅੱਜ 8 ਅਗਸਤ 2013 24 ਸਾਵਨ 500 ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। ਦੇਖੋ ਸਿੱਖ ਹਿਸਟਰੀ ਦੇ ਹਵਾਲੇ ਨਾਲ 1881 ਦੇ ਵਿੱਚ ਲਾਰਡ ਰਿਪਨ ਨੇ, ਜਿਸ ਤੋਂ ਅੰਦਾਜ਼ਾ ਹੁੰਦਾ ਹੈ ਵੀ ਅੰਗਰੇਜ਼ਾਂ ਨੇ ਕਿਵੇਂ ਸ਼ੁਰੂ ਤੋਂ ਹੀ ਗੁਰਦੁਆਰੇ ਆਪਣੇ ਕੰਟਰੋਲ 'ਚ ਰੱਖਣ ਦੇ ਮਨਸੂਬੇ ਬਣਾਏ ਸੀ। ਇਹ 1881 ਦੀ ਗੱਲ ਹੈ। ਸਿੱਖ ਰਾਜ ਜਦੋਂ ਉਹਨਾਂ ਦੇ ਪੇਟੇ ਪਿਆ ਉਹਦੇ 30-32 ਸਾਲ ਦੇ ਵਿੱਚ ਜੀ ਕਿ ਉਹਨੇ ਆਪਣੇ ਨੋਟ ਦੇ ਵਿੱਚ ਲਿਖਿਆ, ਆਈ ਥਿੰਕ ਇਟ ਵੁੱਡ ਬੀ ਡੇਂਜਰਸ ਟੂ ਅਲਾਉ ਦਾ ਮੈਨੇਜਮੈਂਟ ਆਫ ਦਾ ਸਿੱਖ ਗੁਰਦੁਆਰਾਸ ਟੂ ਫਾਲ ਇਨਟੂ ਦਾ ਹੈਂਡਸ ਆਫ ਇਸ ਸਿੱਖ ਕਮੇਟੀ, ਕਿ ਬੜਾ ਖਤਰਨਾਕ ਹੋਏਗਾ ਵੀ ਸਿੱਖਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਦੇਣਾ। ਇਸ ਲਈ ਉਹਨਾਂ ਨੇ ਮਹੰਤਾਂ ਨੂੰ ਖੜੇ ਕਰ ਦਿੱਤਾ। ਮਹੰਤਾਂ ਦੀ ਪਿੱਠ ਠੋਕੀ, ਉਹਨਾਂ ਨੂੰ ਕਾਨੂੰਨੀ ਹੱਕ ਦਿੱਤੇ ਤੇ ਫਿਰ 1920 'ਚ ਜਿਹੜੀ ਹੈ ਉਹ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ, ਕਿੰਨੇ ਮੋਰਚਿਆਂ ਤੋਂ ਬਾਅਦ ਮਹੰਤਾਂ ਤੋਂ ਗੁਰਦੁਆਰੇ ਛਡਾਏ ਗਏ। ਸੋ ਅੰਗਰੇਜ਼ ਇਸ ਪੱਖੋਂ ਬਦਨੀਅਤ ਸੀ ਪਹਿਲੇ ਦਿਨ ਤੋਂ। ਜੀ 1900 ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਵੀ ਕਿਵੇਂ ਇਸੇ ਪੀਰੀਅਡ ਦੇ ਵਿੱਚ ਹੀ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ 1923-22 ਦੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਜਿਨ੍ਹਾਂ ਤੋਂ ਬਾਅਦ ਜਿਹੜੀ ਹੈ ਅਲਟੀਮੇਟਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ 'ਚ ਆਈ। ਜੀ ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1815 ਦੇ ਵਿੱਚ ਨੈਪੋਲੀਅਨ ਜਿਹੜਾ ਕਿ ਅੰਗਰੇਜ਼ਾਂ ਦੀ ਕੈਦ ਸੀ, ਉਹਨੂੰ ਸੇਂਟ ਹੈਲੀਨ ਦੇ ਲਈ ਉਹਨਾਂ ਨੇ ਐਗਜ਼ਾਈਲ ਕੀਤਾ। ਜੀ 1942 ਦੇ ਵਿੱਚ 6 ਐਸੇ ਨਾਜ਼ੀ ਜਿਨ੍ਹਾਂ ਬਾਰੇ ਸ਼ੱਕ ਸੀ ਕਿ ਉਹਨਾਂ ਨੇ ਜਿਹੜਾ ਉਹ ਜਸੂਸੀ ਕੀਤੀ ਹੈ, ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਹੈਂਗ ਕੀਤਾ ਗਿਆ। ਜੀ 1945 ਦੇ ਵਿੱਚ USSR ਨੇ ਕਮਿਊਨਿਸਟ ਗਵਰਨਮੈਂਟ ਨਾਰਥ ਕੋਰੀਆ ਦੇ ਵਿੱਚ ਬਣਾਈ। 1946 'ਚ ਭੂਟਾਨ ਜਿਹੜਾ ਇੰਡੀਆ ਦਾ ਨੇਬਰਿੰਗ ਕੰਟਰੀ ਹੈ, ਜਿਹਨੂੰ ਲੈਂਡ ਆਫ ਡਰੈਗਨ ਕਹਿੰਦੇ ਨੇ, ਉਹ ਇੱਕ ਇੰਡੀਪੈਂਡੈਂਟ ਮੋਨਾਰਕੀ ਬਣਿਆ। 1953 'ਚ ਕਿਉਂਕਿ ਨਾਰਥ ਕੋਰੀਆ 'ਚ USSR ਐਕਟਿਵ ਸੀ ਔਰ ਕੋਲਡ ਵਾਰ ਚੱਲ ਰਹੀ ਸੀ, ਅਮਰੀਕਾ ਨੇ ਸਾਊਥ ਕੋਰੀਆ ਦੇ ਨਾਲ ਇੱਕ ਟ੍ਰੀਟੀ ਕੀਤੀ। 1955 ਦੇ ਵਿੱਚ ਜਨੀਵਾ ਜਿਹੜੀ ਹੈ ਉਹਦੇ ਵਿੱਚ ਇੱਕ ਡਿਸਕਸ਼ਨ ਹੋਈ ਕਿ ਐਟੋਮਿਕ ਐਨਰਜੀ ਪੀਸਫੁਲ ਪਰਪਸਿਸ ਲਈ ਕਿਵੇਂ ਇਸਤੇਮਾਲ ਕੀਤੀ ਜਾਏ। 1988 ਦੇ ਵਿੱਚ ਰਸ਼ੀਆ ਨੇ ਅਫਗਾਨਿਸਤਾਨ 'ਚੋਂ ਜਿਹੜਾ ਆਪਣੀਆਂ ਫੌਜਾਂ ਵਾਪਸ ਕੱਢਣੀਆਂ ਸ਼ੁਰੂ ਕੀਤੀਆਂ। 9 ਸਾਲ ਰਸ਼ੀਅਨ ਫੌਜਾਂ ਅਫਗਾਨਿਸਤਾਨ 'ਚ ਰਹੀਆਂ। ਉਹਨਾਂ ਦੇ ਵੀ ਮਰੇ ਲੋਕ 2 ਮਿਲੀਅਨ ਉਹਨਾਂ ਨੇ ਅਫਗਾਨ ਮਾਰੇ ਜਾਂ ਨਿਕੰਮੇ ਕੀਤੇ, ਪਰ ਅਫਗਾਨ ਵੀ ਉੱਥੋਂ ਨਿਕਲਣ 'ਤੇ ਮਜਬੂਰ ਹੋਏ। ਹੁਣ 2014 'ਚ ਅਮਰੀਕਨ ਔਰ ਨੈਟੋ ਵਾਲੇ ਵੀ ਉੱਥੋਂ ਨਿਕਲਣ ਤੋਂ ਮਜਬੂਰ ਨੇ। ਜੀ 1990 ਦੇ ਵਿੱਚ ਇਰਾਕ ਨੇ ਕੁਵੈਤ ਦੇ ਉੱਤੇ ਕਬਜ਼ਾ ਕਰਕੇ ਕਿਹਾ ਜੀ ਕਿ ਹੁਣ ਸਾਡਾ 19ਵਾਂ ਸੂਬਾ ਬਣ ਗਿਆ। ਔਰ 2008 ਦੇ ਵਿੱਚ ਬੀਜਿੰਗ ਚਾਈਨਾ ਦੀ ਰਾਜਧਾਨੀ ਦੇ ਵਿੱਚ ਜਿਹੜੀਆਂ ਨੇ ਸਮਰ ਓਲੰਪਿਕਸ ਸ਼ੁਰੂ ਹੋਈਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਪ੍ਰੋਗਰਾਮ ਦੇ ਸਮੇਂ ਨੂੰ ਮੁੱਖ ਰੱਖਦੇ ਹਾਂ, ਸਵਾਲ ਜਵਾਬ ਤੁਹਾਡੇ ਕੋਲ ਨਹੀਂ ਪੁੱਛਾਂਗੇ, ਤੁਸੀਂ ਸਾਨੂੰ ਥੋੜਾ ਬਹੁਤਾ ਡੇ ਸਾਡੇ ਦਰਸ਼ਕਾਂ ਨਾਲ ਮੁਕਾ ਦਿੰਦੇ ਹੋ ਜਲਦੀ ਤੁਸੀਂ। ਜੀ ਡਾਕਟਰ ਸਾਹਿਬ
ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਲਿਖਤ ਨੂੰ ਚੁਣਿਆ ਹੈ, ਗਜ਼ਲ ਨੰਬਰ 12। ਜੀ ਔਰ ਇਸ ਦਾ ਜਿਹੜਾ ਥਾਟ ਹੈ ਉਹ ਇਹੀ ਹੈ ਕਿ ਜੇ ਪਿਆਰਾ ਤੁਹਾਡੇ ਕੋਲ ਹੈ, ਜਿਹੜਾ ਰੱਬ ਤੋਂ ਭਾਵ ਹੈ, ਜੀ ਤੇ ਫਿਰ ਕੁੱਲ ਦੁਨੀਆ ਦੀ ਬਾਦਸ਼ਾਹੀ ਤੁਹਾਡੇ ਕੋਲ ਹੈ। ਔਰ ਉਸ ਪਿਆਰੇ ਦੀ ਹੋਂਦ ਤੁਹਾਨੂੰ ਹਰ ਚੀਜ਼ ਤੋਂ ਬੇਖਬਰ ਕਰ ਦਿੰਦੀ ਹੈ। ਤੁਸੀਂ ਸਵਰਗਾਂ ਨੂੰ ਵੀ ਲੱਤ ਮਾਰ ਦਿੰਦੇ ਹੋ, ਜੀ ਜਿਵੇਂ ਸ਼ਾਇਰਾਂ ਦਾ ਅੰਦਾਜ਼ ਹੁੰਦਾ ਹੈ ਕਹਿਣ ਦਾ। ਸੋ ਪਹਿਲਾਂ ਮੈਂ ਫਾਰਸੀ ਦੀ ਲਿਖਤ ਪੜ੍ਹਦਾ, ਉਹਦੇ 'ਚ ਉਹਨਾਂ ਨੇ ਕਿਹਾ, ਇਮ ਸ਼ਬ ਬਾ ਤਮਾਸ਼ਾਏ ਰੁਖ ਯਾਰ ਤਵਾਂ ਰਫਤ ਸੂਏ ਬੁੱਤੇ ਆਸ਼ਕ ਕੁਸ਼ ਅਯਾਰ ਤਵਾਂ ਰਫਤ दर कूचाए इश्क अरचै मुहाल अस्त रसीदन मंसूर सिफ्त बा कदमेदार तवां रफ्त ए दिल बदुए मदरसा गर मैल ना दारी बारे बसुए खानाए खुमार तवां रफ्त चूं दामनम अज अश्के तो शुद्ध रश के गुलिस्तां बेहुदा चिरा जानब गुलजार तवां रफ्त ए दिल चू सदी वाकफ़े असरार अल्लाही दर सीनाए मुखजन असरार तवां रफ्त। अखीरला शेर है, शद रोज़ाए रिजवासत चू दर खाना शगुफ्ता गोया बाचहे सूए दरो दीवार तवां रफ्त। इस ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਅੱਜ ਰਾਤ ਨੂੰ ਦਰਸ਼ਨ ਖਾਤਰ ਵੱਲ ਮਾਹੀ ਦੇ ਜਾਣਾ, ਅੱਜ ਰਾਤ ਨੂੰ ਦਰਸ਼ਨ ਖਾਤਰ ਵੱਲ ਮਾਹੀ ਦੇ ਜਾਣਾ, ਬਿਸਮਿਲ ਕਰੇ ਜੋ ਆਸ਼ਕ ਤਾਈਂ ਦਰਸ਼ਨ ਉਹਦਾ ਪਾਣਾ। ਹੁਣ ਇੱਥੇ ਬਿਸਮਿਲ ਦਾ ਮਤਲਬ ਹੈ ਫਨਾਹ ਕਰ ਦੇ, ਜਿਹੜਾ ਤਬਾਹ ਕਰ ਦੇ, ਕਿ ਮੈਂ ਉਹਦੇ ਦਰਸ਼ਨਾਂ ਨੂੰ ਜਾ ਰਿਹਾ ਜਿਹਦੇ 'ਚ ਜਾ ਕੇ ਮੈਂ ਤਬਾਹ ਹੋ ਜਾਣਾ। ਤਬਾਹ ਹੋਣ ਤੋਂ ਭਾਵ ਹੈ ਕਿ ਮੇਰਾ ਆਪਾ ਮਿਟ ਜਾਣਾ। ਜਦ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਕਿ ਮੇਰੀ ਜਿਹੜੀ ਮੈਂ ਜਦੋਂ ਮੈਂ ਹੁਣ ਪਿਆਰੇ ਮਾਹੀ ਨੂੰ ਮਿਲਣਾ ਹੈ, ਉਸ ਨਿਰੰਕਾਰ ਦੀ ਜਿਹੜੀ ਹੈ ਉਸ ਦੇ ਨਾਲ ਮੈਂ ਇੱਕਮਿਕ ਹੋਣਾ ਹੈ, ਤੇ ਮੇਰਾ ਜਿਹੜਾ ਹੈ ਉਹ ਬਿਸਮਿਲ ਹੋ ਜਾਣਾ ਹੈ। ਉਹ ਕਹਿੰਦੇ ਨੇ, ਅੱਜ ਰਾਤ ਨੂੰ ਦਰਸ਼ਨ ਖਾਤਰ ਵੱਲ ਮਾਹੀ ਦੇ ਜਾਣਾ, ਬਿਸਮਲ ਕਰੇ ਜੋ ਆਸ਼ਕ ਤਾਈਂ ਦਰਸ਼ਨ ਉਸ ਦਾ ਪਾਣਾ। ਯਾਰੋ ਹੁੰਦਾ ਡਾਢਾ ਮੁਸ਼ਕਲ ਪ੍ਰੇਮ ਗਲੀ ਵਿੱਚ ਜਾਣਾ, ਯਾਰੋ ਹੁੰਦਾ ਡਾਢਾ ਮੁਸ਼ਕਲ ਪ੍ਰੇਮ ਗਲੀ ਵਿੱਚ ਜਾਣਾ, ਮਨਸੂਰ ਦੇ ਵਾਂਗੂ ਸੂਲੀ ਉੱਤੇ ਪੈਂਦਾ ਪੈਰ ਟਿਕਾਣਾ। ਹੁਣ ਮਨਸੂਰ ਜਿਵੇਂ ਸੂਲੀ ਤੇ ਚੜ੍ਹ ਗਿਆ ਆਪਣੀ ਉਸ ਮਸਤੀ ਦੇ ਵਿੱਚ ਬੇਪਰਵਾਹ ਹੋ ਕੇ, ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਤੁਸੀਂ ਪਿਆਰੇ ਦੀ ਗਲੀ 'ਚ ਜਾਣਾ ਤਾਂ ਫਿਰ ਮੌਤ ਦਾ ਖੌਫ ਕੋਈ ਅਰਥ ਨਹੀਂ ਰੱਖਦਾ। ਔਰ ਇਸ ਨੂੰ ਬਿਲਕੁਲ ਐਕਸਪਲੇਨ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਇਹ ਤੁਕ ਜਾਂ ਇਹ ਸ਼ਲੋਕ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਗਲੀ ਵਿੱਚ ਜਿਸ ਨੇ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਤੇ ਭਾਈ ਸਾਹਿਬ ਕਹਿੰਦੇ ਨੇ, ਯਾਰੋ ਹੁੰਦਾ ਡਾਢਾ ਮੁਸ਼ਕਲ ਪ੍ਰੇਮ ਗਲੀ ਵਿੱਚ ਜਾਣਾ, ਮਨਸੂਰ ਦੇ ਵਾਂਗੂ ਸੂਲੀ ਉੱਤੇ ਪੈਂਦਾ ਪੈਰ ਟਿਕਾਣਾ। ਐ ਦਿਲ ਜੇ ਤੂੰ ਪੰਧ ਇਸ਼ਕ ਦੇ ਨਾਲ ਰੁਚੀ ਨਹੀਂ ਰੱਖਦਾ, ਐ ਦਿਲ ਜੇ ਤੂੰ ਪੰਧ ਇਸ਼ਕ ਦੇ ਨਾਲ ਰੁਚੀ ਨਹੀਂ ਰੱਖਦਾ, ਪਰ ਚਾਹਵੇਂ ਜੇ ਉੱਥੇ ਜਾਣਾ ਅਜੇ ਵੀ ਜਾ ਹੈ ਸਕਦਾ। ਕਿਉਂਕਿ ਉਹਨਾਂ ਨੇ ਮਦਰਸਾ ਦਾ ਜ਼ਿਕਰ ਕੀਤਾ ਸੀ ਕਿ ਵੀ ਡਿਸਿਪਲਿਨ 'ਚੋਂ ਜੇ ਨਹੀਂ ਲੰਘਣਾ ਤੇ ਪਿਆਰ ਦੀ ਖੇਡ ਤਾਂ ਕੋਈ ਕਿਤਾਬਾਂ ਦੀ ਖੇਡ ਨਹੀਂ ਹੈ, ਇਹ ਤਾਂ ਸੌਖਾ ਰਸਤਾ ਹੈ ਜੀ। ਫਿਰ ਉਹ ਕਹਿੰਦੇ ਨੇ, ਪੱਲਾ ਮੇਰਾ ਨਾਲ ਹੰਝੂਆਂ ਬਣਿਆ ਹੈ ਫੁਲਵਾੜੀ। ਇਹ ਬੜਾ ਖੂਬਸੂਰਤ ਉਹਨਾਂ ਦਾ ਸ਼ੇਅਰ ਹੈ। ਪੱਲਾ ਮੇਰਾ ਨਾਲ ਹੰਝੂਆਂ ਬਣਿਆ ਹੈ ਫੁਲਵਾੜੀ, ਕਿਉਂ ਜਾਵਾਂ ਫਿਰ ਵੱਲ ਬਗੀਚੇ ਕਰਨੀ ਕੀ ਇਹ ਝਾੜੀ। ਕਿ ਜਿਹੜੀ ਉਸ ਪਿਆਰੇ ਦੇ ਵੈਰਾਗ ਦੇ ਵਿੱਚ ਮੈਂ ਇੰਨੇ ਕੁ ਹੰਝੂ ਕੇਰੇ ਨੇ ਕਿ ਮੇਰਾ ਦਾਮਨ, ਮੇਰਾ ਪੱਲਾ ਉਹਨਾਂ ਹੰਝੂਆਂ ਦੇ ਨਾਲ ਭਿੱਜਿਆ ਹੋਇਆ ਹੈ,
ਤੇ ਇਹ ਹੰਝੂਆਂ ਨਾਲ ਭਿੱਜਿਆ ਹੋਇਆ ਜਿਹੜਾ ਮੇਰਾ ਪੱਲਾ ਹੈ, ਇਹ ਕਿਸੇ ਵੀ ਗੁਲਸਤਾਨ ਤੋਂ, ਕਿਸੇ ਵੀ ਬਾਗ ਤੋਂ, ਕਿਸੇ ਵੀ ਫੁਲਵਾੜੀ ਤੋਂ ਵੀ ਕਿਤੇ ਸੋਹਣਾ ਹੈ। ਤੇ ਮੈਨੂੰ ਉਸ ਫੁਲਵਾੜੀ ਜਾਂ ਝਾੜੀ ਦੀ ਲੋੜ ਨਹੀਂ ਹੈ। ਪੱਲਾ ਮੇਰਾ ਨਾਲ ਹੰਝੂਆਂ ਬਣਿਆ ਹੈ ਫੁਲਵਾੜੀ, ਇਹੀ ਫੁਲਵਾੜੀ ਬਣ ਗਏ। ਕਿਉਂ ਜਾਵਾਂ ਫਿਰ ਵੱਲ ਬਗੀਚੇ, ਕਰਨੀ ਕੀ ਇਹ ਝਾੜੀ, ਐ ਦਿਲ ਜਦ ਤੂੰ ਪਾ ਲਵੇਂਗਾ ਭੇਤ ਪ੍ਰਭੂ ਦਾ ਸਾਰਾ। ਜੀ ਐ ਦਿਲ ਜਦ ਤੂੰ ਪਾ ਲਵੇਂਗਾ ਭੇਤ ਪ੍ਰਭੂ ਦਾ ਸਾਰਾ, ਸੀਨੇ ਤੇਰੇ ਆਣ ਵਸੇਗਾ ਭੇਤਾਂ ਦਾ ਵਣਜਾਰਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਕਿ ਜੇ ਉਸ ਵਾਹਿਗੁਰੂ ਦੇ ਵਿੱਚ ਇਕਮਿਕ ਹੋ ਜਾਈਏ ਤਾਂ ਫਿਰ ਉਹ ਭੇਤਾਂ ਦਾ ਵਣਜਾਰਾ ਹੈ, ਉਹੀ ਤੁਹਾਡੇ ਅੰਦਰ ਆ ਕੇ ਵਸ ਜਾਂਦਾ ਹੈ। ਅਖੀਰਲਾ ਸ਼ੇਅਰ ਹੈ, 100 ਬਾਗ ਬਗੀਚੇ ਅਰਸ਼ੀ ਜਦ ਖਿੜੇ ਘਰ ਮੇਰੇ। ਅਰਸ਼ੀ ਬਗੀਚੇ, ਹੈਵਨਸ, ਜੰਨਤ, ਸਵਰਗਾਂ ਦੇ ਵਿੱਚ, ਉਹ ਅੱਜ ਮੇਰੇ ਘਰ ਦੇ ਵਿੱਚ ਹੈ। ਘਰ ਦਾ ਮਤਲਬ ਦਿਲ ਹੈ, ਮੇਰੇ ਅੰਦਰ ਹੈ। 100 ਬਾਗ ਬਗੀਚੇ ਅਰਸ਼ੀ ਜਦ ਖਿੜੇ ਘਰ ਮੇਰੇ, ਫਿਰ ਗੋਇਆ ਮੈਂ ਕਿਸ ਲਈ ਪਾਵਾਂ ਘਰ ਘਰ ਦਰ ਦਰ ਫੇਰੇ। ਜੀ 100 ਬਾਗ ਬਗੀਚੇ ਅਰਸ਼ੀ ਜਦ ਖਿੜੇ ਘਰ ਮੇਰੇ, ਫਿਰ ਗੋਇਆ ਮੈਂ ਕਿਸ ਲਈ ਪਾਵਾਂ ਘਰ ਘਰ ਦਰ ਦਰ ਫੇਰੇ। ਕਿ ਜੇ ਅੱਜ ਮੇਰੇ ਘਰ ਦੇ ਵਿੱਚ ਹੀ ਉਹ ਬਹਾਰ ਹੈ, ਮੇਰੇ ਦਿਲ ਦੇ ਅੰਦਰ ਚਾਨਣ ਹੈ, ਮੇਰੇ ਦਿਲ ਦੇ ਅੰਦਰ ਮੇਰਾ ਪਿਆਰਾ ਆ ਕੇ ਬੈਠ ਗਿਆ ਹੈ, ਤੇ ਫਿਰ ਮੈਨੂੰ ਦਰ ਦਰ ਭਟਕਣ ਦੀ ਕੀ ਲੋੜ ਹੈ, ਦਰ ਦਰ ਠੇਡੇ ਕਾਣ ਦੀ ਕੀ ਲੋੜ ਹੈ। ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿ ਜਿਹੜਾ ਉਹ ਨਿਰੰਕਾਰ ਤੇ ਤੇਰੇ ਨਾਲ ਵਸਿਆ ਹੋਇਆ, ਤੂੰ ਕਿੱਥੇ ਟੱਕਰਾਂ ਮਾਰਦਾ ਫਿਰਦਾ। ਸੋ ਇਹ ਭਾਈ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਗੁਰਬਾਣੀ, ਕਿਉਂਕਿ ਸਾਰੀ ਭਾਈ ਨੰਦ ਲਾਲ ਜੀ ਦੀ ਰਚਨਾ, ਭਾਵੇਂ ਉਹ ਰੁਬਾਈਆਂ ਨੇ, ਗਜ਼ਲਾਂ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਹੈ, ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਹੈ। ਪਰ ਉਹਨਾਂ ਦੇ ਸਾਹਮਣੇ, ਕਿਉਂਕਿ ਉਹਨਾਂ ਨੇ 10ਵੇਂ ਪਾਤਸ਼ਾਹ ਦੀ ਸੰਗਤ ਕੀਤੀ, ਲਾਲ ਵੀ ਜਿਹੜਾ ਇਹ ਹੈ, ਇਹ ਗੁਰੂ 10ਵੇਂ ਪਾਤਸ਼ਾਹ ਨੇ ਹੀ ਉਹਨਾਂ ਨੂੰ ਜਿਹੜਾ ਲਾਲ ਗੁਲਾਲ, ਕਿ ਜਿਵੇਂ ਰੱਬ ਦੇ ਆਨੰਦ 'ਚ ਭਰਿਆ ਹੋਇਆ ਲਾਲੀ ਦੇ ਨਾਲ, ਲਾਲੋ ਲਾਲ ਹੈ, ਇਹ ਉਹਨਾਂ ਨੂੰ ਲਾਲ ਜੀ ਕਰਕੇ ਗੁਰੂ ਸਾਹਿਬ ਉਹਨਾਂ ਨੂੰ ਸੰਬੋਧਨ ਕਰਦੇ ਸੀ, ਜਿਹੜਾ ਕਿ ਅਧਿਆਤਮ ਦਾ ਇਹ ਮੈਸੇਜ ਹੈ ਕਿ ਉਹ ਬਿਲਕੁਲ ਭਰੇ ਭਕੁੰਨੇ ਨੇ। ਤੇ ਉਹਨਾਂ ਨੇ ਫਿਰ ਜੋ ਕੁਝ ਵੀ ਰਚਿਆ, ਉਹਨਾਂ ਦੇ ਸਾਹਮਣੇ 10ਵੇਂ ਪਾਤਸ਼ਾਹ ਨੇ, ਉਹਨਾਂ ਦਾ ਜਮਾਲ ਹੈ, 10ਵੇਂ ਪਾਤਸ਼ਾਹ ਦਾ ਜਲਾਲ ਹੈ, ਉਹਨਾਂ ਦੀ ਮੂਰਤ ਹੈ, ਆਨੰਦਪੁਰ ਦੀ ਨਗਰੀ ਹੈ। ਤੇ 10ਵੇਂ ਪਾਤਸ਼ਾਹ ਦੇ ਹੀ ਰੂਪ 'ਚੋਂ, ਉਹਨਾਂ ਦੇ ਜਲਾਲ ਜਮਾਲ 'ਚੋਂ ਹੀ ਉਹ ਫਿਰ ਉਸ ਰੱਬ ਦਾ ਵੀ ਚਿਤਰਨ ਕਰਦੇ ਨੇ। ਸੋ ਉਹਨਾਂ ਨੂੰ 10ਵੇਂ ਪਾਤਸ਼ਾਹ ਦੇ ਜਦੋਂ ਕੇਸਾਂ ਦਾ ਜ਼ਿਕਰ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਪਿਆਰੇ ਦੇ ਸਿਰ ਦੇ ਇੱਕ ਮੂਏ ਮੁਬਾਰਕ ਤੋਂ 2 ਜਹਾਨ ਕੁਰਬਾਨ ਕਰਦੇ ਹਾਂ। ਸੋ ਜੇ ਇੱਕ ਡਿਵਾਊਟ ਪਿਆਰ ਨੂੰ ਦੇਖਣਾ ਕਿ ਆਪਣੇ ਗੁਰੂ ਦੇ ਨਾਲ, ਆਪਣੇ ਰੱਬ ਦੇ ਨਾਲ ਕਿਸ ਕਦਰ ਸਾਡੀ ਡਿਵੋਸ਼ਨ ਹੋਣੀ ਚਾਹੀਦੀ ਹੈ, ਫਿਰ ਭਾਈ ਨੰਦ ਲਾਲ ਉਸ ਦੀ ਇੱਕ ਉਦਾਹਰਣ ਨੇ। ਸੋ ਇਹੀ ਅੱਜ ਦਾ ਥਾਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।